ਕੀ ਸਿਚੁਏਸ਼ਨ ਇਸ ਟਾਈਮ ਜੇ ਆਪਾਂ ਇਕਨੋਮੀ ਦੀ ਓਵਰਆਲ ਦੇਖਣੀ ਹੋਵੇ ਬਾਜ ਅੱਖ ਤੋਂ ਕਿਵੇਂ ਸਿਚੁਏਸ਼ਨ ਚੱਲ ਰਹੀ ਹੈ? ਕਿ ਜਿਹੜੀ ਇਕਨੋਮੀ ਜਿਹੜੀ ਓਵਰਆਲ ਸਿਚੁਏਸ਼ਨ ਜਿਹੜੀ ਇਸ ਟਾਈਮ ਨਗਰ ਆਉਂਦੀ ਪਈ ਹੈ ਸ਼ਾਰਟ ਟਰਮ ਤੇ ਲੌਂਗ ਟਰਮ ਦੇ ਵਿੱਚ ਜੀ। ਐਟਲੀਸਟ ਫॉर ਨੈਕਸਟ 2 to 3 ਇਅਰਸ ਜਾਂ 2 ਤੋਂ 5 ਸਾਲ ਵੀ ਕਹ ਲਓ ਤੁਸੀਂ, ਇਹ ਥੋੜੀ ਜਿਹੀ ਅਜੇ ਕਾਫੀ ਜ਼ਿਆਦਾ ਅਨਸਰਟਨਟੀ ਹੈਗੀ ਹੈ ਕਿਉਂਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦੇ 'ਚ ਬੜੀ ਅਨਸਰਟਨਟੀ ਹੈ। ਦੇ ਡੋਨਟ ਨੋ ਕਿ ਉਹਨਾਂ ਕੱਲ ਕੀ ਕਰ ਲੈਣਾ। ਜੇ ਆਪਾਂ ਗੱਲ ਕਰੀਏ ਟਰੱਕਿੰਗ ਦਾ ਜੇ ਓਵਰਆਲ ਕਰੀਏ ਤੇ ਗੱਲ ਤੇ ਇੰਪਰੂਵ ਹੋਇਆ, ਪਰ ਹੁਣ ਅੱਜ ਦੀ ਡੇਟ 'ਚ ਹਾਲਾਤ ਇਹ ਹੋ ਗਏ ਨੇ ਕਿ ਡਰਾਈਵਰ ਨਹੀਂ ਮਿਲਦੇ ਪਏ। ਜੇ ਬਿਜ਼ਨਸ ਵੱਧ ਰਿਹਾ ਤੇ ਬਿਜ਼ਨਸ ਨੂੰ ਸਸਟੇਨ ਕਰਨ ਵਾਸਤੇ ਜੋ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਉਹ ਨਹੀਂ ਮਿਲਦੀਆਂ ਪਈਆਂ। ਹੋਰ ਆਉਣ ਵਾਲੇ ਟਾਈਮ ਦੇ ਵਿੱਚ ਚਲੋ ਹੋਰ ਨਹੀਂ ਸਾਲ ਨਹੀਂ ਤੇ 5 ਸਾਲ ਤੱਕ ਜਿਹੜੇ ਜਿਹਨਾਂ ਸੈਲਫ ਡਰਾਈਵਿੰਗ ਟਰੱਕ ਆ ਜਾਂਦੇ ਨੇ ਉਹਨੇ ਵੱਡਾ ਇੰਪੈਕਟ ਪਾਉਣਾ। ਇਨਸਾਨੀ ਫਿਤਰਤ ਕਹ ਲਓ ਜਾਂ ਜਿੱਦਾਂ ਵੀ ਆ, ਆਪਣੀ ਕਮਿਊਨਿਟੀ ਵੀ ਵਿੱਚ ਆ, ਸਾਰੇ ਜਾਣੇ ਇੱਕ ਰੋਜ਼ੀ ਪਿਕਚਰ ਦੇਖਣਾ ਚਾਹੁੰਦੇ ਆ। ਨਹੀਂ ਜੀ ਸਾਰਾ ਕੁਝ ਵਧੀਆ ਚੱਲ ਰਿਹਾ, ਸਾਰਾ ਕੁਝ ਸੈੱਟ ਆ। ਤੁਸੀਂ ਜੋ ਕਹਿ ਰਹੇ ਆ ਉਹ ਤੋਂ ਥੋੜਾ ਜਿਹਾ ਵਿਪਰੀਤ ਨਜ਼ਰ ਆ ਰਿਹਾ, ਉਹ ਤੋਂ ਥੋੜਾ ਡਿਫਰੈਂਟ ਜਿਹੜੀ ਪਿਕਚਰ ਤੁਸੀਂ ਜਿਹੜੀ ਉਹ ਪੇਂਟ ਕਰ ਰਹੇ ਆ। ਇਦਾਂ ਕਿਉਂ? ਲੋਕ ਸੁਣਨਾ ਕੁਝ ਹੋਰ ਚਾਹੁੰਦੇ ਆ, ਦੇਖਣਾ ਕੁਝ ਹੋਰ ਚਾਹੁੰਦੇ ਆ, ਪਰ ਰਿਐਲਿਟੀ ਕੁਝ ਹੋਰ ਆ, ਪਰ ਮੰਨ ਕੇ ਫੇਰ ਨਹੀਂ ਰਾਜੀ। ਰੀਜ਼ਨ ਕੀ ਤੁਹਾਨੂੰ ਲੱਗ ਰਿਹਾ ਵੀ ਕਿਉਂ ਇਦਾਂ ਹੋ ਰਿਹਾ? ਇਨਸਾਨੀ ਫਿਤਰਤ ਨਹੀਂ ਹੁੰਦਾ ਕਿ ਜਿਹੜੀ ਚੀਜ਼ ਚੱਲਦੀ ਪਈ ਚੰਗੀ ਉਹ ਚੰਗੀ ਇਦਾਂ ਹੀ ਚੱਲਦੀ ਰਹੇ, ਉਹ ਕਦੇ ਖਰਾਬ ਨਾ ਹੋਏ ਤੇ ਜਿਹੜੇ ਮਾੜੇ ਦਿਨ ਨੇ ਉਹ ਇਦਾਂ ਨਾ ਰਹਿਣ। ਪਰ ਜਿਹੜੀ ਨੇਚਰ ਜਿਹੜੀ ਕੁਦਰਤ ਚ ਅਨਸਰਟਨਟੀ ਚੱਲਦੀ ਰਹਿੰਦੀ ਹੈ, ਹਰ ਚੀਜ਼ਾਂ ਬਦਲਦੀਆਂ ਰਹਿੰਦੀਆਂ। ਸੋ ਬਿਕੋਜ਼ ਇੰਨਾ ਜ਼ਿਆਦਾ ਅਸੀਂ ਫਲਰਿਸ਼ ਹੋਏ ਪਿਛਲੇ 2-4 ਸਾਲ ਦੇ ਵਿੱਚ, ਖਾਸ ਕਰ ਕੋਈ ਇੰਡਸਟਰੀ ਹੋਏ, ਚਾਹੇ ਆਈਟੀ ਹੀ, ਚਾਹੇ ਟਰੱਕਿੰਗ ਹੀ, ਚਾਹੇ ਰੀਟੇਲ ਹੀ, ਹਰ ਬੰਦੇ ਕੋਲ ਡਿਸਪੋਜ਼ੇਬਲ ਮਨੀ ਬਹੁਤ ਹੀ ਜਿਨ੍ਹਾਂ ਨੇ ਖਰਚ ਕੀਤੀ। ਹੁਣ ਉਹ ਜਿਹੜਾ ਡਿਸਪੋਜ਼ੇਬਲ ਮਨੀ ਹੈ, ਨੌਕਰੀਆਂ ਆਉਣੀਆਂ ਨਹੀਂ ਰਹੀਆਂ, ਬਿਜ਼ਨਸ ਸਫਰ ਕਰਦੇ ਪਏ ਨੇ। ਓਵਰਆਲ ਜਿਹੜੇ ਇਸ ਸਿਸਟਮ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਹਨ ਉਹ ਕੰਮ ਹੀ ਨਹੀਂ ਹੋ ਰਹੇ ਤੇ ਉਹ ਇੰਪੈਕਟ ਸਾਰੇ ਪਾਸੇ ਪਿਆ ਹੋਇਆ। ਔਰ ਉਹਦਾ ਇੰਪੈਕਟ ਹੈ ਮਤਲਬ ਕਿ ਅਸੀਂ ਉਹਨੂੰ ਐਕਸੈਪਟ ਨਹੀਂ ਕਰਦੇ ਪਏ। ਕਰਜ਼ਾ ਜਿਹੜਾ ਤੁਹਾਡੇ ਇੱਕੋ ਦਿਨ ਨਹੀਂ ਚੜਦਾ, ਹੌਲੀ ਹੌਲੀ ਚੜਦਾ। ਔਰ ਤੁਸੀਂ ਯੂਜ਼ ਟੂ, ਔਰ ਖਾਸ ਕਰ ਕ੍ਰੈਡਿਟ ਕਾਰਡ ਦਾ ਕਰਜ਼ਾ, ਤੁਹਾਡੀ ਮਿਨੀਮਮ ਪੇਮੈਂਟਾਂ ਬਹੁਤ ਹੌਲੀ ਹੌਲੀ ਵਧਦੀਆਂ ਰਹਿੰਦੀਆਂ ਨੇ। ਔਰ ਜਿੱਥੇ ਤੁਸੀਂ 20, 25, 30, 35% ਇੰਟਰਸਟ ਪੇ ਕਰਦੇ ਹੋ, ਉਸ ਇੰਟਰਸਟ ਨੂੰ ਤੁਸੀਂ ਪੇ ਕਰਦੇ ਤੁਹਾਨੂੰ ਆਦਤ ਦੀ ਪੈ ਜਾਂਦੀ ਕਿ ਹਾਂ ਜਿੱਦਾਂ ਬਾਕੀ ਅਸੀਂ ਬਿੱਲ ਪੇ ਕਰਦੇ ਪਏ, ਇਹ ਬਿੱਲ ਵੀ ਪਾਰਟ ਆਫ ਲਾਈਫ ਬਣ ਜਾਂਦਾ। ਐਂਡ ਦੈਟਸ ਐਗਜ਼ੈਕਟਲੀ what ਕ੍ਰੈਡਿਟ ਕਾਰਡ ਕੰਪਨੀਆਂ ਚਾਹੁੰਦੀਆਂ ਨੇ। ਸੋ ਤੁਹਾਨੂੰ ਇੰਟਰਸਟ ਪੇ ਕਰੀ ਜਾਓ ਤੇ ਕਰਜ਼ਾ ਤੁਹਾਡਾ ਉੱਥੇ ਹੀ ਖੜਾ ਰਹੇ। ਐਗਜ਼ੈਕਟਲੀ। ਸੋ ਕੋਸ਼ਿਸ਼ ਆਪਾਂ ਇਹੀ ਕਰੀਏ ਕਿ ਜਿਹੜਾ ਵੀ ਆਪਣੇ ਖਰਚੇ, ਜੇ ਆਪਾਂ ਆਪਣੀ ਲਾਈਫ ਨੂੰ ਬੈਟਰ ਕਰਨਾ, ਜੇ ਆਪਾਂ ਬਜਟਿੰਗ ਕਰਦੇ ਪਏ ਤੇ ਆਪਣੇ ਖਰਚੇ ਘਟਾਈਏ। ਕ੍ਰੈਡਿਟ ਕਾਰਡ ਦਾ ਜਿਹੜਾ ਖਰਚਾ ਆ, ਮੈਂ ਡੈਟ ਆ, ਉਹ 1.3 ਟ੍ਰਿਲੀਅਨ ਡਾਲਰ ਨੂੰ ਜਿਹੜਾ ਉਹ ਢੁੱਕ ਗਿਆ। ਹੁਣ ਤੱਕ ਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਜਿਹੜਾ ਜ਼ਿਆਦਾ ਪਿੱਛੇ ਜੇ ਗੱਲ ਚਲਾਈ ਸੀ, ਟਰੰਪ ਹੋਣਾ ਨੇ ਐਗਜ਼ੈਕਟਿਵ ਆਰਡਰ ਜਾਰੀ ਕਰਤਾ 10% ਕਰ ਦੋ, ਹੋਇਆ ਉਹ 10%। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਮੇਰੇ ਨਾਲ ਇਸ ਮੌਕੇ ਜੁੜ ਚੁੱਕੇ ਨੇ ਊੜਾ ਡੈਟ ਰਿਲੀਫ ਦੇ ਨਿਰਮਲ ਸਿੰਘ ਮਾਨ ਜੀ। ਇਕਨੋਮੀ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਇਸ ਮੌਕੇ ਕਰਜ਼ੇ ਦੇ ਹਾਲਾਤ ਬਣੇ ਹੋਏ ਆ ਤੇ ਕੀ ਇਹਨਾਂ ਦੇ ਕੋਲ ਅਜਿਹੀਆਂ ਸਰਵਿਸਿਜ਼ ਨੇ, ਜੇ ਤੁਸੀਂ ਕਰਜ਼ੇ ਅਧੀਨ ਦੱਬੇ ਹੋਏ ਹੋ ਤਾਂ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਆ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨ, ਥੈਂਕ ਯੂ ਵੈਰੀ ਮਚ, ਥੈਂਕਸ ਫॉर ਹੈਵਿੰਗ ਮੀ। ਥੈਂਕ ਯੂ ਜੀ। ਨਿਰਮਲ ਮਾਨ ਜੀ, ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ ਇਕਨੋਮੀ ਨੂੰ ਲੈ ਕੇ। ਕੀ ਸਿਚੁਏਸ਼ਨ ਇਸ ਟਾਈਮ ਜੇ ਆਪਾਂ ਇਕਨੋਮੀ ਦੀ ਓਵਰਆਲ ਦੇਖਣੀ ਹੋਵੇ ਬਾਜ ਅੱਖ ਤੋਂ ਕਿਵੇਂ ਸਿਚੁਏਸ਼ਨ ਚੱਲ ਰਹੀ ਹੈ? ਵੈਲ ਦੇਖੋ, ਜਨਰਲੀ ਤੇ ਇਸ ਟਾਈਮ ਬੜੀ ਮਿਕਸ ਫੀਲਿੰਗਸ ਆ ਰਹੀਆਂ ਨੇ, ਔਰ ਜਿਹੜੀ ਐਂਬੀਗੁਇਟੀ ਕਿਤੇ ਨਾ ਕਿਤੇ ਹੈਗੀ ਹੈ। ਪਹਿਲੀ ਗੱਲ ਤੇ ਆਪਣੀ ਪਹਿਲੀ ਰਿਪੋਰਟ ਆਈ ਸੀ ਲੇ-ਆਫਸ ਦੀ, ਜਿਹੜੇ ਆਲਮੋਸਟ ਲੱਖ ਤੋਂ ਉੱਤੇ ਹੋਏ ਨੇ, ਵਿਚ ਵਾਸ ਵਨ ਆਫ ਦਾ ਵਰਸਟ ਇਨ ਲਾਸਟ 17 ਇਅਰਸ। 1,08,000 ਜੌਬਾਂ ਤਕਰੀਬਨ ਲੂਜ਼ ਕੀਤੀਆਂ ਸਾਰੇ ਸੈਕਟਰ ਦੇ ਵਿੱਚ। ਔਰ ਜੇ ਆਪਾਂ ਸਿਰਫ ਗੱਲ ਕਰੀਏ AI ਦੀ, ਕਿਉਂਕਿ AI ਬੜਾ ਵੱਡਾ ਇੰਪੈਕਟ ਪੈ ਰਿਹਾ, ਹਰ ਬੰਦਾ ਕਹਿੰਦਾ ਜੀ AI ਨੇ ਕਰਕੇ ਜੌਬਾਂ ਖਤਮ ਹੋ ਰਹੀਆਂ ਨੇ, ਪਰ ਉਹਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਸਿਰਫ 7,000 ਜੌਬਾਂ ਜਿਹੜੀਆਂ AI ਕਰਕੇ ਲੂਜ਼ ਕੀਤੀਆਂ ਹਨ। ਤੇ ਪ੍ਰਾਇਮਰੀਲੀ ਜਿਹੜਾ ਮੇਜਰ ਜਿਹੜਾ ਜੌਬ ਲੂਜ਼ ਹੋ ਰਹੀਆਂ ਨੇ ਉਹ ਬਿਕੋਜ਼ ਆਫ ਇਕਨੋਮੀ ਜਿਹੜੀ ਸਿਚੁਏਸ਼ਨ ਬਣਦੀ ਪਈ ਹੈ, ਉਹਦੇ ਕਰਕੇ ਇਸ ਟਾਈਮ ਕਾਫੀ ਜ਼ਿਆਦਾ ਹਾਲਾਤ ਖਰਾਬ ਹੁੰਦੇ ਪਏ ਨੇ। ਪਰ ਹੁਣ ਆਪਾਂ ਪਹਿਲਾਂ ਵੀ ਆਫਲਾਈਨ ਗੱਲ ਕਰਦੇ ਪਏ ਹਾਂ ਕਿ ਜਿਹੜੀ ਦੂਜੀ ਜੌਬ ਰਿਪੋਰਟ ਆਈ ਹੈ ਕਿ ਬਹੁਤ ਜ਼ਿਆਦੀਆਂ ਪੋਜ਼ਿਟਿਵ ਲੱਖ ਤੋਂ ਵੱਧ ਜੌਬਸ ਕ੍ਰੀਏਟ ਹੋਈਆਂ, ਐਡ ਹੋਈਆਂ ਆ। ਐਗਜ਼ੈਕਟਲੀ। ਸੋ ਪਰ ਆਈ ਥਿੰਕ ਕਿ ਜੇ ਆਪਾਂ ਗੱਲ ਆਪਣੀ ਕਮਿਊਨਿਟੀ ਦੀ ਕਰੀਏ, ਖਾਸ ਕਰਕੇ ਮੈਜੋਰਿਟੀ ਸਾਡੀ ਕਮਿਊਨਿਟੀ ਤੇ ਬਿਜ਼ਨਸ ਕਮਿਊਨਿਟੀ ਹੈ, ਚਾਹੇ ਉਹ ਟਰੱਕਿੰਗ ਹੋਏ, ਚਾਹੇ ਰਿਟੇਲ ਹੈ, ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਬਿਜ਼ਨਸ ਨੇ, ਉਹ ਤਾਂ ਮੇਜਰ ਲੈਵਲ ਤੇ ਇੰਪੈਕਟ ਇਸ ਟਾਈਮ ਕਰਦੀ ਪਈ ਹੈ। ਹਰ ਬੰਦਾ ਹੈਂਡ ਟੂ ਮਾਊਥ ਪਹੁੰਚਿਆ ਹੋਇਆ। ਫੋਰਚੂਨੇਟਲੀ ਜੇ ਆਪਾਂ ਗੱਲ ਕਰੀਏ ਟਰੱਕਿੰਗ ਦੀ, ਕਿਉਂਕਿ ਮੇਰੇ ਕੁਛ ਟਰੱਕਿੰਗ ਵੀਰ ਟਰੱਕਿੰਗ 'ਚ ਹੈਗੇ ਨੇ ਭਰਾ, ਉਹਨਾਂ ਨਾਲ ਗੱਲ ਹੁੰਦੀ ਪਈ ਤੇ ਉਹ ਵੀ ਦੱਸਦੇ ਪਏ ਹਨ ਕਿ ਟਰੱਕਿੰਗ ਦਾ ਜੇ ਓਵਰਆਲ ਕਰੀਏ ਤੇ ਗੱਲ ਤੇ ਇੰਪਰੂਵ ਹੋਇਆ, ਪਰ ਹੁਣ ਅੱਜ ਦੀ ਡੇਟ 'ਚ ਹਾਲਾਤ ਇਹ ਹੋ ਗਏ ਨੇ ਕਿ ਡਰਾਈਵਰ ਨਹੀਂ ਮਿਲਦੇ ਪਏ। ਸੋ ਜੇ ਬਿਜ਼ਨਸ ਵੱਧ ਰਿਹਾ ਤੇ ਬਿਜ਼ਨਸ ਨੂੰ ਸਸਟੇਨ ਕਰਨ ਵਾਸਤੇ ਜੋ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਉਹ ਨਹੀਂ ਮਿਲਦੀਆਂ ਪਈਆਂ। ਹੋਰ ਆਉਣ ਵਾਲੇ ਟਾਈਮ ਦੇ ਵਿੱਚ ਚਲੋ ਹੋਰ ਨਹੀਂ ਸਾਲ ਨਹੀਂ ਤੇ 5 ਸਾਲ ਤੱਕ ਜਿਹੜੇ ਜਿਹਨਾਂ ਸੈਲਫ ਡਰਾਈਵਿੰਗ ਟਰੱਕ ਆ ਜਾਂਦੇ ਨੇ, ਉਹਨੇ ਵੱਡਾ ਇੰਪੈਕਟ ਪਾਉਣਾ। ਸੋ ਕਹਿਣ ਦਾ ਭਾਵ ਇਹ ਕਿ ਜਿਹੜੀ ਇਕਨੋਮੀ ਜਿਹੜੀ ਓਵਰਆਲ ਸਿਚੁਏਸ਼ਨ ਜਿਹੜੀ ਇਸ ਟਾਈਮ ਨਗਰ ਆਉਂਦੀ ਪਈ ਹੈ ਸ਼ਾਰਟ ਟਰਮ ਤੇ ਲੌਂਗ ਟਰਮ ਦੇ ਵਿੱਚ, ਐਟਲੀਸਟ ਫॉर ਨੈਕਸਟ 2 to 3 ਇਅਰਸ ਜਾਂ 2 ਤੋਂ
5 ਸਾਲ ਵੀ ਕਹਿ ਲਓ ਤੁਸੀਂ, ਇਹ ਥੋੜ੍ਹੀ ਜਿਹੀ ਅਜੇ ਕਾਫੀ ਜ਼ਿਆਦਾ ਅਨਸਰਟਨਟੀ ਹੈਗੀ ਹੈ, ਕਿਉਂਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦੇ 'ਚ ਬੜੀ ਅਨਸਰਟਨਟੀ ਹੈ। ਦੇ ਡੋਂਟ ਨੋ ਕਿ ਉਹਨੇ ਕੱਲ੍ਹ ਕੀ ਕਰ ਲੈਣਾ। ਸੋ ਇਸ ਦੌਰਾਨ ਕਿਉਂਕਿ ਹੁਣ ਬਹੁਤ ਜ਼ਿਆਦਾ ਆਪਣੇ ਕਮਿਊਨਿਟੀ ਦੇ ਵਿੱਚ ਕਰਜ਼ਾ ਚੜ੍ਹ ਚੁੱਕਿਆ, ਜਿਹੜੇ ਮਿਨੀਮਮ ਪੇਮੈਂਟਾਂ ਦਿੰਦੇ ਪਏ ਹਨ ਆਪਣੇ ਕ੍ਰੈਡਿਟ ਕਾਰਡ ਦੀਆਂ, ਜਿਹੜਾ ਇਸ ਟਾਈਮ $1.28 ਟ੍ਰਿਲੀਅਨ ਡੈਟ ਹੋ ਗਿਆ ਸਿਰਫ ਕ੍ਰੈਡਿਟ ਕਾਰਡ ਦਾ। ਉਹਦੇ ਵਿੱਚ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਮੈਡੀਕਲ ਡੈਟ ਵੀ ਜਿਹੜਾ ਉਹ ਵੀ ਹੌਲੀ ਉਹ ਵੀ ਵੱਧਦਾ ਰਹਿਣਾ। ਸੋ ਮੈਂ ਤੇ ਇਹੀ ਕਹਾਂਗਾ ਕਿ ਜੇ ਤੁਹਾਡੇ ਉੱਤੇ ਕਰਜ਼ਾ ਚੜ੍ਹ ਗਿਆ, ਚਾਹੇ ਤੁਹਾਡੇ ਮੈਡੀਕਲ ਬਿਲਸ ਨੇ, ਚਾਹੇ ਤੁਹਾਡੇ ਕ੍ਰੈਡਿਟ ਕਾਰਡ ਦੇ ਬਿਲਸ ਨੇ, ਔਰ ਖਾਸ ਕਰਕੇ ਜਿਹੜਾ ਬਹੁਤ ਵੱਡਾ ਇਸ਼ੂ ਆਉਂਦਾ ਪਿਆ ਉਹ ਹੈਗਾ ਤੁਹਾਡੇ ਇਕਵਿਪਮੈਂਟ ਫਾਈਨੈਂਸਿੰਗ ਜਿਹੜੀ ਤੁਸੀਂ ਕਰਾਈ ਸੀ, ਟਰੈਕਟਰ, ਟ੍ਰੇਲਰ ਜਾਂ ਉਹਦੇ ਇਲਾਵਾ ਕੋਈ ਵੀ ਬਿਜ਼ਨਸ ਲੋਨ ਨੇ ਜਿਹਦੇ ਉੱਤੇ ਇਸ ਟਾਈਮ ਤੁਸੀਂ ਆਪਣੀ ਪੇਮੈਂਟਾਂ ਤੇ ਬਿਹਾਈਂਡ ਚਲੇ ਗਏ ਹੋ। ਪ੍ਰੋਬਲਮ ਇਹ ਆ ਰਹੀ ਕਿ ਕਈ ਲੋਕ ਉਹਨੂੰ ਕਾਲ ਨੂੰ ਅਵੋਇਡ ਕਰ ਰਹੇ ਨੇ। ਅਵੋਇਡ ਕਰਨ ਦਾ ਮਤਲਬ ਹੈ ਕਿ ਜੇ ਤੁਹਾਨੂੰ ਤੁਸੀਂ ਪੇਮੈਂਟਾਂ ਪਿੱਛੇ ਪਈਆਂ ਹੋਈਆਂ ਤੁਹਾਡੀਆਂ ਆਪਣੀ ਇਕਵਿਪਮੈਂਟ ਦੀਆਂ, ਔਰ ਉਹਦੇ ਤੁਸੀਂ ਕਾਲ ਵੀ ਨਹੀਂ ਚੁੱਕਦੇ ਪਏ, ਔਰ ਉਹਦੇ ਬਾਅਦ ਉਹ ਨੈਕਸਟ ਐਕਸ਼ਨ ਲੈ ਰਹੇ ਨੇ ਕਿ ਲੋਕਾਂ ਨੂੰ ਬਹੁਤ ਜ਼ਿਆਦਿਆਂ ਨੂੰ ਕ੍ਰਿਮੀਨਲ ਪ੍ਰੋਸੀਕਿਊਸ਼ਨ ਜਿਹੜੀ ਹੈ, ਬੈਂਚ ਵਾਰੰਟ ਉਹਨਾਂ ਦੇ ਮਗਰ ਪੁਲਿਸ ਪਾਉਣੀ ਹੈ। ਅੱਗੇ ਕਦੇ ਇੰਨਾ ਚਿਰ ਇੱਦਾਂ ਦਾ ਕੰਮ ਹੋਇਆ ਨਹੀਂ, ਕਿਉਂਕਿ ਜਿਹੜੀ ਵੀ ਤੁਹਾਡਾ ਜਿਹੜਾ ਡੈਟ ਹੈ ਉਹ ਕ੍ਰਿਮੀਨਲ ਅਫੈਂਸ ਨਹੀਂ ਬਣਦਾ, ਪਰ ਕੁਛ ਹਰਕਤਾਂ ਕੁਛ ਲੋਕਾਂ ਵੱਲੋਂ ਇੱਦਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਜਿਹਦੇ ਨਾਲ ਜਿਹੜੀ ਸਾਰੀ ਸੁਸਾਇਟੀ ਜਿਹੜੀ ਆ ਉਹਦੇ 'ਚ ਇੱਕ ਮਾੜਾ ਇੰਪੈਕਟ, ਇੱਕ ਮਾੜਾ ਮੈਸੇਜ ਆਉਂਦਾ ਪਿਆ। ਨਿਰਮਲ ਮਾਨ ਜੀ, ਇਹ ਇਨਸਾਨੀ ਫਿਤਰਤ ਕਹਿ ਲਓ ਜਾਂ ਜਿੱਦਾਂ ਵੀ ਆ, ਆਪਣੀ ਕਮਿਊਨਿਟੀ ਵੀ ਵਿੱਚ ਆ, ਸਾਰੇ ਜਾਣੇ ਇੱਕ ਰੋਜ਼ੀ ਪਿਕਚਰ ਦੇਖਣਾ ਚਾਹੁੰਦੇ ਆ, ਨਹੀਂ ਜੀ ਸਾਰਾ ਕੁਝ ਵਧੀਆ ਚੱਲ ਰਿਹਾ, ਸਾਰਾ ਕੁਝ ਸੈੱਟ ਆ। ਤੁਸੀਂ ਜੋ ਕਹਿ ਰਹੇ ਆ ਉਹ ਤੋਂ ਥੋੜ੍ਹਾ ਜਿਹਾ ਵਿਪਰੀਤ ਨਜ਼ਰ ਆ ਰਿਹਾ, ਉਹ ਤੋਂ ਥੋੜ੍ਹਾ ਡਿਫਰੈਂਟ ਜਿਹੜੀ ਪਿਕਚਰ ਤੁਸੀਂ ਜਿਹੜੀ ਉਹ ਪੇਂਟ ਕਰ ਰਹੇ ਆ। ਇੱਦਾਂ ਕਿਉਂ? ਲੋਕ ਸੁਣਨਾ ਕੁਝ ਹੋਰ ਚਾਹੁੰਦੇ ਆ, ਦੇਖਣਾ ਕੁਝ ਹੋਰ ਚਾਹੁੰਦੇ ਆ, ਪਰ ਰਿਐਲਿਟੀ ਕੁਝ ਹੋਰ ਆ, ਪਰ ਮੰਨ ਕੇ ਫੇਰ ਨਹੀਂ ਰਾਜੀ। ਰੀਜ਼ਨ ਕੀ ਤੁਹਾਨੂੰ ਲੱਗ ਰਿਹਾ ਵੀ ਕਿਉਂ ਇਦਾਂ ਹੋ ਰਿਹਾ? ਵੈਲ ਦੇਖੋ, ਆਪਣੀ ਹਰ ਬੰਦੇ ਦੀ ਵਿਸ਼ਫੁਲ ਥਿੰਕਿੰਗ ਹੁੰਦੀ ਹੈ ਕਿ ਸਾਰਾ ਕੁਝ ਫਲਰਿਸ਼ ਕਰ ਰਿਹਾ ਨਾ। ਆਫ ਕੋਰਸ ਇਹਨਾਂ ਵਿਸ਼ਫੁਲ ਥਿੰਕਿੰਗ ਕਰਕੇ ਯਾਰ ਇੱਕ ਲੈਵਲ ਇਦਾਂ ਦਾ ਵੀ, ਕਿਉਂਕਿ ਅਸੀਂ ਪਿਛਲੇ ਦੌਰਾਨ 1-2-4 ਸਾਲ ਪਹਿਲਾਂ ਹੀ ਆਲ ਓਵਰ ਬੜੀ ਇੱਕ ਬਹੁਤ ਵੱਡੀ ਚੰਗੀ ਵੇਵ ਦੇਖੀ ਸੀ ਇਸ ਕੰਟਰੀ ਦੇ ਵਿੱਚ, ਇੱਕ ਜਿਹੜੀ ਇਕੋਨਮੀ ਦੀ, ਔਰ ਅਸੀਂ ਇਹ ਜਿੱਦਾਂ ਤੁਸੀਂ ਗੱਲ ਕੀਤੀ ਹੈ ਰਾਜਕਰਨ, ਕਿ ਜਿਹੜੀ ਇਨਸਾਨੀ ਫਿਤਰਤ ਹੈ, ਇਨਸਾਨੀ ਫਿਤਰਤ ਨਹੀਂ ਹੁੰਦਾ ਕਿ ਜਿਹੜੀ ਚੀਜ਼ ਚੱਲਦੀ ਪਈ ਚੰਗੀ ਉਹ ਚੰਗੀ ਇੱਦਾਂ ਹੀ ਚੱਲਦੀ ਰਹੇ, ਉਹ ਕਦੇ ਖਰਾਬ ਨਾ ਹੋਏ, ਤੇ ਜਿਹੜੇ ਮਾੜੇ ਦਿਨ ਨੇ ਉਹ ਇੱਦਾਂ ਨਾ ਰਹਿਣ। ਪਰ ਜਿਹੜੀ ਨੇਚਰ, ਜਿਹੜੀ ਕੁਦਰਤ ਚ ਅਨਸਰਟਨਟੀ ਚੱਲਦੀ ਰਹਿੰਦੀ ਹੈ, ਹਰ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ। ਸੋ ਬਿਕੋਜ਼ ਇੰਨਾ ਜ਼ਿਆਦਾ ਅਸੀਂ ਫਲਰਿਸ਼ ਹੋਏ ਪਿਛਲੇ 2-4 ਸਾਲ ਦੇ ਵਿੱਚ, ਖਾਸ ਕਰ ਕੋਈ ਇੰਡਸਟਰੀ ਹੋਏ, ਚਾਹੇ IT ਹੀ, ਚਾਹੇ ਟਰੱਕਿੰਗ ਹੀ, ਚਾਹੇ ਰੀਟੇਲ ਹੀ, ਹਰ ਬੰਦੇ ਕੋਲ ਡਿਸਪੋਜ਼ੇਬਲ ਮਨੀ ਬਹੁਤ ਹੀ ਜਿਨ੍ਹਾਂ ਨੇ ਖਰਚ ਕੀਤੀ। ਹੁਣ ਉਹ ਜਿਹੜਾ ਡਿਸਪੋਜ਼ੇਬਲ ਮਨੀ ਹੈ, ਨੌਕਰੀਆਂ ਆਉਣੀਆਂ ਨਹੀਂ ਰਹੀਆਂ, ਬਿਜ਼ਨਸ ਸਫਰ ਕਰਦੇ ਪਏ ਨੇ, ਓਵਰਆਲ ਜਿਹੜੇ ਸਿਸਟਮ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਹਨ ਉਹ ਕੰਮ ਹੀ ਨਹੀਂ ਹੋ ਰਹੇ, ਤੇ ਉਹ ਇੰਪੈਕਟ ਸਾਰੇ ਪਾਸੇ ਪਿਆ ਹੋਇਆ। ਔਰ ਉਹਦਾ ਇੰਪੈਕਟ ਹੈ ਮਤਲਬ ਕਿ ਅਸੀਂ ਉਹਨੂੰ ਅਸੈਪਟ ਨਹੀਂ ਕਰਦੇ ਪਏ। ਔਰ ਜੇ ਆਪਾਂ ਨੂੰ ਇਹ ਵੀ ਨਹੀਂ ਲੋੜ ਕਿ ਆਪਾਂ ਇਕੋਨਮੀ ਨੂੰ ਦੇਖੀਏ, ਕਿ ਸਾਰੀ ਇਕੋਨਮੀ ਨੂੰ, ਆਪਾਂ ਨੂੰ ਆਪਣੇ ਹਰ ਬੰਦੇ ਨੂੰ ਇੰਡੀਵਿਜੂਅਲ ਆਪਣੇ ਘਰ ਦੀ ਸਿਚੁਏਸ਼ਨ ਦਾ ਪਤਾ ਕਿ ਉਹ ਕਿਸ ਚੀਜ਼ ਚੋਂ ਨਿਕਲਦਾ ਪਿਆ। ਚੰਗਾ ਹੈ, ਪਿਛਲੇ ਸਾਲ ਨਾਲ ਬੈਟਰ ਹੈ, ਕਿ ਪਿਛਲੇ ਸਾਲ ਨਾਲ ਵਰਸਟ ਹੈ। ਔਰ ਜੇ ਬੈਟਰ ਹੈ ਤਾਂ ਦੈਟਸ ਗੁੱਡ। ਆਈ ਥਿੰਕ ਅਸੀਂ ਚਾਹਾਂਗੇ ਕਿ ਹਰ ਬੰਦਾ ਬੈਟਰ ਹੋਏ, ਪਰ ਜੇ ਚੀਜ਼ਾਂ ਨਹੀਂ ਹੋਣੀਆਂ ਬੈਟਰ ਹੈਗੀਆਂ, ਜੇ ਵਰਸ ਹੋ ਗਈਆਂ ਨੇ, ਤੇ ਆਪਾਂ ਕੋ ਅਗਲਾ ਪਲਾਨ ਆਫ ਐਕਸ਼ਨ ਕੀ ਹੈ ਅਗਲੇ 6 ਮਹੀਨੇ ਸਾਲ ਦੇ ਵਿੱਚ? ਹਾਊ ਆਰ ਵੀ ਪਲੈਨਿੰਗ ਟੂ ਗੈਟ ਬੈਕ ਔਨ ਟਰੈਕ? ਜੇ ਸਾਡੇ ਕੋਲ ਪ੍ਰੋਪਰ ਸੁਹਿਰਦ ਪਲਾਨ ਹੈਗਾ ਕਿ ਹਾਂ ਜੀ ਸਾਡਾ ਬਿਜ਼ਨਸ ਇੱਥੋਂ ਇੰਪਰੂਵ ਕਰ ਲੈਣਾ, ਜਾਂ ਅਸੀਂ ਆਪਣੇ ਆਪ ਨੂੰ, ਆਪਣੇ ਸਕਿੱਲਸ ਨੂੰ ਡਿਵਰਸੀਫਾਈ ਕਰਨਾ, ਜਾਂ ਬਿਜ਼ਨਸ ਨੂੰ ਡਿਵਰਸੀਫਾਈ ਕਰਨਾ, ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਆਪਾਂ ਜਿਹੜੇ ਕੰਮ 'ਚ ਪੈਂਦੇ ਹਾਂ ਸਾਰੇ ਇੱਕੋ ਕੰਮ 'ਚ ਪੈ ਜਾਂਦੇ, ਚਾਹੇ ਉਹ ਟਰੱਕਿੰਗ 'ਚ ਪਈਏ, ਚਾਹੇ ਜਿਹੜਾ ਕੰਮ ਨੂੰ ਇੰਨਾ ਪੈਂਦੇ ਆ ਕਿ ਉਹ ਉਹਨੂੰ ਬੰਦ ਕਰਾ ਕੇ ਛੱਡਦੇ ਆ, ਚਾਹੇ ਟਰੱਕਿੰਗ ਦਾ ਹੀ, ਹੋਰ ਤੇ ਹੋਰ ਅਸੀਂ ਤਾਂ ਬਾਰਡਰ ਟੱਪਣਾ, ਬਾਰਡਰ ਵੀ ਬੰਦ ਕਰਾਤਾ। ਸੋ ਆਈ ਥਿੰਕ ਬਿਲਕੁਲ ਇੱਕ ਤਾਂ ਆਪਣੀਆਂ ਸਕਿੱਲਸ ਨੂੰ ਡਿਵਰਸੀਫਾਈ ਕਰੀਏ, ਔਰ ਆਪਣੀ ਸਿਚੁਏਸ਼ਨ ਨੂੰ ਅੰਡਰਸਟੈਂਡ ਕਰਕੇ ਰਿਅਲਾਈਜ਼ ਕਰੀਏ ਕਿ 2-4-5-6 ਮਹੀਨੇ 'ਚ ਆਪਾਂ ਕਿਸ ਤਰ੍ਹਾਂ ਇਸ ਸਿਚੁਏਸ਼ਨ 'ਚ ਨਿਕਲ ਜਾਂਦੇ, ਖਾਸ ਕਰ ਜੇ ਕਰਜ਼ੇ ਦੀ ਗੱਲ ਚੜੀ ਹੋਈ ਹੈ। ਬਿਕੋਜ਼ ਸਾਡੇ ਕੋਲ ਰਿਸੋਰਸਿਸ ਲਿਮਿਟਡ ਨੇ, ਔਰ ਉਹਨਾਂ ਨੂੰ ਆਪਾਂ ਕਿੱਦਾਂ ਚੈਨਲਾਈਜ਼ ਕਰਨਾ ਆਪਣਾ ਭਵਿੱਖ ਬੈਟਰ ਕਰਨ ਵਾਸਤੇ, ਜਿਹਦੇ ਵਿੱਚ ਇੱਕ ਨੈਗੇਟਿਵ ਸਭ ਤੋਂ ਮਾੜਾ ਇੰਪੈਕਟ ਹੁੰਦਾ ਉਹ ਤੁਹਾਡੇ ਕਰਜ਼ਿਆਂ ਦਾ। ਤੁਸੀਂ ਮਿਨੀਮਮ ਪੇਮੈਂਟ ਦੇਈ ਜਾਂਦੇ ਹੋ, ਔਰ ਉਹ ਹੌਲੀ ਹੌਲੀ ਤੁਹਾਨੂੰ ਇੱਦਾਂ ਲੱਗਦਾ ਜਿੱਦਾਂ ਨੂੰ ਇੱਕ ਐਨਾਲੋਜੀ ਹੁੰਦੀ ਹੈ ਕਿ ਬੋਇਲਿੰਗ ਆਫ ਫਰੋਗ, ਜੇ ਤੁਸੀਂ ਡੱਡੂ ਨੂੰ ਪਾਣੀ 'ਚ ਬਾਲਣ ਲੱਗ ਜਾਓ ਤੇ ਗਰਮ ਪਾਣੀ ਸੁੱਟੋ ਤੇ ਬੰਦਾ ਬਾਹਰ ਆ ਜਾਂਦਾ, ਉਦਾਂ ਹੀ ਕਰਜ਼ਾ ਜਿਹੜਾ ਤੁਹਾਡੇ ਇੱਕੋ ਦਿਨ ਨਹੀਂ ਚੜ੍ਹਦਾ, ਹੌਲੀ ਹੌਲੀ ਚੜ੍ਹਦਾ, ਔਰ ਤੁਸੀਂ ਯੂਜ਼ ਟੂ, ਔਰ ਖਾਸ ਕਰ ਕ੍ਰੈਡਿਟ ਕਾਰਡ ਦਾ ਕਰਜ਼ਾ, ਤੁਹਾਡੀ ਮਿਨੀਮਮ ਪੇਮੈਂਟਾਂ ਬਹੁਤ ਹੌਲੀ ਹੌਲੀ ਵੱਧਦੀਆਂ ਰਹਿੰਦੀਆਂ ਨੇ, ਔਰ ਜਿੱਥੇ ਤੁਸੀਂ 20-25-30-35% ਇੰਟਰਸਟ ਪੇ ਕਰਦੇ ਹੋ, ਉਸ ਇੰਟਰਸਟ ਨੂੰ ਤੁਸੀਂ ਪੇ ਕਰਦੇ ਤੁਹਾਨੂੰ ਆਦਤ ਹੀ ਪੈ ਲੱਗਦੀ ਕਿ ਹਾਂ ਜਿੱਦਾਂ ਬਾਕੀ ਅਸੀਂ ਬਿੱਲ ਪੇ ਕਰਦੇ ਪਿਆ, ਇਹ ਬਿੱਲ ਵੀ ਪਾਰਟ ਆਫ ਲਾਈਫ ਬਣ ਜਾਂਦਾ, ਐਂਡ ਦੈਟਸ ਐਗਜ਼ੈਕਟਲੀ ਉਹ ਕ੍ਰੈਡਿਟ ਕਾਰਡ ਕੰਪਨੀਆਂ ਚਾਹੁੰਦੀਆਂ ਨੇ। ਸੋ ਤੁਹਾਨੂੰ ਇੰਟਰਸਟ ਪੇ ਕਰੀ ਜਾਓ ਤੇ ਕਰਜ਼ਾ ਤੁਹਾਡਾ ਉੱਥੇ ਹੀ ਖੜਾ ਰਹੇ। ਐਗਜ਼ੈਕਟਲੀ। ਸੋ ਕੋਸ਼ਿਸ਼ ਆਪਾਂ ਇਹੀ ਕਰੀਏ
ਕਿ ਜਿਹੜਾ ਵੀ ਆਪਣੇ ਖਰਚੇ, ਜੇ ਆਪਾਂ ਆਪਣੀ ਲਾਈਫ ਨੂੰ ਬੈਟਰ ਕਰਨਾ, ਜੇ ਆਪਾਂ ਬਜਟਿੰਗ ਕਰਦੇ ਪਏ ਤੇ ਆਪਣੇ ਖਰਚੇ ਘਟਾਈਏ। ਔਰ ਖਰਚਿਆਂ ਦੇ ਵਿੱਚੋਂ ਬਹੁਤ ਚੀਜ਼ਾਂ ਐਸੀਆਂ ਨਹੀਂ ਆਪਾਂ ਨਹੀਂ ਘਟਾ ਸਕਦੇ। ਅਸੀਂ ਮੌਰਗੇਜ ਦੇਣੀ ਹੈ, ਘਰ ਦੇ ਬਾਕੀ ਬਿੱਲ ਦੇਣੇ ਨੇ, ਜਿਹੜੇ ਬਾਕੀ ਇੰਸ਼ੋਰੈਂਸ ਆ। ਖਰਚੇ ਨੇ ਉਹ ਤਾਂ ਆਪਾਂ ਨਹੀਂ ਅਵੋਇਡ ਕਰ ਸਕਦੇ। ਹੁਣ ਅੱਜ ਦੀ ਡੇਟ ਤੇ ਦੇਖੋ ਤੁਸੀਂ, ਪਿਛਲੇ ਸਾਲ ਨਾਲ ਹਰ ਫੈਮਿਲੀ ਦੀ ਜਿਹੜੀ ਇੰਸ਼ੋਰੈਂਸ ਹੈ ਡਬਲ ਤੋਂ ਟ੍ਰਿਪਲ ਹੋ ਚੁੱਕੀ ਹੈ। ਇਦਾਂ ਹੀ। ਤੇ ਉਹਨੂੰ ਆਪਾਂ ਅਵੋਇਡ ਕਰੀਏ। ਉਹਨੂੰ ਅਵੋਇਡ ਨਹੀਂ ਕਰ ਸਕਦੇ, ਪਰ ਅਵੋਇਡ ਆਪਾਂ ਕੀ ਕਰ ਸਕਦੇ ਹਾਂ, ਇਹ 'ਚ ਆਪਣਾ ਅਨਨੈਸੈਸਰੀ ਖਰਚਾ, ਕ੍ਰੈਡਿਟ ਕਾਰਡ ਦੇ ਕਰਜ਼ੇ ਨੇ, ਤੁਹਾਡੇ ਬਿਜ਼ਨਸ ਲੋਨਸ ਨੇ, ਜਿਹਨਾਂ ਤੁਸੀਂ ਮਿਨੀਮਮ ਪੇਮੈਂਟ ਦੇਈ ਜਾਂਦੇ ਹੋ। ਔਰ ਤੁਸੀਂ ਆਪਣੀ ਮੇਰੀ ਗੱਲ ਮੰਨੋ, ਸਿੰਪਲ ਜਿਹੇ ਕੰਮ ਕਰੋ। ਤੁਸੀਂ ਆਪਣੀ ਆਪਣੀ ਜਿਹੜੀ ਤੁਹਾਡੀ ਸਟੇਟਮੈਂਟ ਆਉਂਦੀ ਹੈ ਕ੍ਰੈਡਿਟ ਕਾਰਡ ਦੀ, ਜੀ। ਉਹਨੂੰ ਖੋਲ ਕਰਕੇ ਦੇਖੋ ਤੇ ਲਿਖਿਆ ਹੁੰਦਾ ਕਿ ਤੁਹਾਨੂੰ ਮਿਨੀਮਮ ਪੇਮੈਂਟ ਪੇ ਕਰੋਗੇ ਤੇ ਕਿੰਨਾ ਟਾਈਮ ਲੱਗਣਾ। ਕਈ ਵਾਰ 100 ਸਾਲ ਤੋਂ ਉੱਤੇ ਲੱਗ ਜਾਂਦਾ। ਸੋ ਉਹਨੂੰ ਜਿੱਥੇ ਤੁਸੀਂ $10,000 ਦੇਣਾ ਹੋ, ਤੁਹਾਨੂੰ ਉੱਥੇ 90 ਦੇਣਾ ਪਏ ਜਾਂ 2 ਲੱਖ ਦੇਣਾ ਪਏ, ਬਜਾਏ ਇਹਦੇ ਕਿ ਤੁਸੀਂ ਕਾਲ ਕਰ ਲਓ। ਚਾਹੇ ਜਿੰਨੀ ਆਪਸ਼ਨ ਨੇ, ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਬੈਂਕਰਪਸੀ ਕਰ ਲਾਂਗੇ। ਬੈਂਕਰਪਸੀ ਕਰਨੀ ਅੱਜ ਦੀ ਡੇਟ 'ਚ ਇੰਨੀ ਮੁਸ਼ਕਲ ਹੋਈ ਪਈ ਹੈ, ਬਿਕੋਜ਼ ਜਿਹੜੀ ਵੀ ਤੁਹਾਡੀਆਂ ਪ੍ਰਾਪਰਟੀਆਂ ਬਣਾਈਆਂ ਹਨ, ਚਾਹੇ ਉਹ ਤੁਹਾਡੀ ਕਮਰਸ਼ੀਅਲ ਪ੍ਰਾਪਰਟੀਆਂ ਨੇ, ਪਰਸਨਲ ਪ੍ਰਾਪਰਟੀਆਂ ਨੇ, ਉਹ ਸਾਰੀਆਂ ਲਿਕੁਇਡੇਟ ਕਰਨੀ ਪੈਂਦੀਆਂ ਤਾਂ ਤੁਹਾਡੀ ਬੈਂਕਰਪਸੀ ਜਾ ਕੇ ਅਪਰੂਵ ਹੁੰਦੀ ਹੈ। ਸਾਰੇ ਲਿਕੁਇਡੇਟ ਕਰੋ, ਉਹਨਾਂ ਦੀ ਪੇਮੈਂਟ ਕਰੋ, ਉਹਦੇ ਬਾਅਦ ਜਿਹੜਾ ਕਰਜ਼ਾ ਬਚਦਾ ਉਹ ਤੁਹਾਡਾ ਰਾਈਟ ਆਫ ਹੋ ਜਾਏਗਾ। ਸੋ ਬਹੁਤ ਕੇਸਾਂ ਵਿੱਚ ਉਹ ਵਾਈਬਲ ਆਪਸ਼ਨ ਨਹੀਂ ਹੈਗੀ। ਔਰ ਕਈ ਵਾਰ ਆਪਾਂ ਕਰਦੇ ਹਾਂ ਕਿ ਹਾਂ ਭਾਈ ਇੱਕ ਬਸ ਹਸਬੈਂਡ ਦੇ ਨਾਂ ਤੇ ਖੋਲਿਆ ਹੈ, ਵਾਈਫ ਦੇ ਨਾਲ ਟ੍ਰਾਂਸਫਰ ਕਰ ਦਿੰਦੇ ਆ। ਜੇ ਤੁਸੀਂ ਜੁਆਇੰਟ ਟੈਕਸਸ ਭਰੇ ਨੇ, ਉਹ ਵੀ ਪ੍ਰੋਬਲਮ ਹੈ। ਔਰ ਅੱਜ ਦੇ ਡੇਟ ਦੇ ਵਿੱਚ ਕਿਉਂਕਿ AI ਆ ਗਈ ਹੈ ਔਰ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਹੈ, ਔਰ ਕੰਪਨੀਆਂ ਨੇ ਹਾਈਵੇ ਵਰਗੀਆਂ ਜਿਹੜੀਆਂ ਕੋਸ਼ਿਸ਼ ਇਹ ਕਰਦੀਆਂ, ਜਿਹੜੀਆਂ ਇਹ ਟਰੈਕ ਕਰਦੀਆਂ ਨੇ ਕਿ ਤੁਸੀਂ ਪੁਰਾਣੀ ਕੰਪਨੀ ਨੂੰ ਕਿਤੇ ਨਵੇਂ ਥਾਂ ਟ੍ਰਾਂਸਫਰ ਤਾਂ ਨਹੀਂ ਕਰਦੇ ਪਏ। ਸੋ ਜਿਹੜੇ ਇਹ ਸਿਸਟਮ ਚੱਲਦਾ ਪਿਆ ਸੀ, ਉਹ ਸਿਸਟਮ ਵੀ ਖਤਮ ਹੋ ਗਿਆ। ਸੋ ਆਈ ਥਿੰਕ ਕਿ ਜ਼ਿਆਦਾ ਆਪਸ਼ਨਸ ਨਹੀਂ ਹੈਗੇ। ਜਿੰਨੇ ਵੀ ਆਪਸ਼ਨਸ ਹੈਗੇ ਨੇ ਤੁਹਾਡੇ ਕੋਲ, ਤੁਸੀਂ ਸਾਡੇ ਨਾਲ ਕਾਲ ਕਰ ਲਓ, ਸਾਡੇ ਸਟਾਫ ਨੂੰ, ਔਰ ਸਾਰੇ ਆਪਸ਼ਨਸ ਉਹਨਾਂ ਨਾਲ ਰਿਵਿਊ ਕਰ ਲਓ। ਔਰ ਜਿਹੜਾ ਤੁਹਾਡੇ ਵਾਸਤੇ ਬੈਸਟ ਹੈ, ਸੋਚਦਾ ਤੁਹਾਡੇ ਵਾਸਤੇ ਬੈਂਕਰਪਸੀ ਵਧੀਆ ਹੋਵੇ, ਤੇ ਤੁਸੀਂ ਜਿਹੜੀ ਵੀ ਆਪਸ਼ਨ ਤੁਸੀਂ ਆਪ ਐਵੈਲੂਏਟ ਕਰ ਲਓ, ਚਾਹੇ ਸੈਟਲਮੈਂਟ ਹੈ, ਚਾਹੇ ਉਹ ਕੰਸੋਲੀਡੇਸ਼ਨ ਹੈ, ਚਾਹੇ ਬੈਂਕਰਪਸੀ ਹੈ, ਐਂਡ ਦੈਨ ਯੂ ਕੈਨ ਪਿਕ। ਪਰ ਜੋ ਵੀ ਚੀਜ਼ ਕਰਨੀ ਆਪਾਂ ਉਹ ਕਰ ਲਈਏ, ਕਿਉਂਕਿ ਜਿੰਨਾ ਚਿਰ ਚ ਇਕਨੋਮੀ ਰਿਕਵਰ ਹੁੰਦੀ ਹੈ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਅਸੀਂ ਵੀ ਰਿਕਵਰ ਹੋ ਕੇ ਇਸ ਸਿਸਟਮ ਚੋਂ ਆਪਣੇ ਆਪ ਨੂੰ ਬੈਟਰ ਕਰ ਸਕਾਂ। ਨੰਬਰ ਦੱਸ ਦਿਓ ਇੱਕ ਵਾਰੀ ਜੀ। ਨੰਬਰ 888 888 9914 888 888 9914। ਕ੍ਰੈਡਿਟ ਕਾਰਡ ਦਾ ਜਿਹੜਾ ਖਰਚਾ ਆ, ਮੈਂ ਡੈਟ ਆ, ਉਹ $1.3 ਟ੍ਰਿਲੀਅਨ ਨੂੰ ਜਿਹੜਾ ਉਹ ਢੁੱਕ ਗਿਆ। ਲਾਈਕ ਹੁਣ ਤੱਕ ਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਜਿਹੜਾ ਉਹ ਜ਼ਿਆਦਾ ਵਿੱਚ ਪਿੱਛੇ ਜੇ ਗੱਲ ਚਲਾਈ ਸੀ, ਟਰੰਪ ਹੋਣਾ ਨੇ ਐਗਜ਼ੈਕਟਿਵ ਆਰਡਰ ਜਾਰੀ ਕਰਤਾ 10% ਕਰ ਦੋ, ਹੋਇਆ ਉਹ 10%? ਬਸ ਉਹ ਮਿਡਲ ਟਾਈਮ ਇਲੈਕਸ਼ਨ ਆਉਣੀ ਨਾ, ਆਪਾਂ ਉਦੋਂ ਵੀ ਗੱਲ ਕੀਤੀ ਕਿ ਮਿਡ ਟਰਮ ਇਲੈਕਸ਼ਨ ਆਉਣੀਆਂ, ਇਹਨਾਂ ਵਾਸਤੇ ਕੁਛ ਨਾ ਕੁਛ ਟਾਕਿੰਗ ਪੁਆਇੰਟ ਚਾਹੀਦੇ ਨੇ ਜੀ। ਮੈਂ ਤੇ ਕਿਹਾ ਤਾਂ ਹੀ, ਕਿਸੇ ਨੇ ਨਹੀਂ ਕੀਤਾ ਤੇ ਮੈਂ ਕੀ ਕਰਾਂ। ਕਹਿਣ ਦੇ ਬਾਅਦ ਉਹਨਾਂ ਫੋਲੋ ਅਪ ਵੀ ਨਹੀਂ ਕੀਤਾ। ਚਲੋ ਉਹਨਾਂ ਨੇ ਨਹੀਂ ਕੀਤਾ, ਇਹ ਆਪਸ਼ਨ ਸਾਡੇ ਕੋਲ ਅਵੇਲੇਬਲ ਹੈਗੀ ਹੈ ਇਸ ਟਾਈਮ। ਜੇ ਤੁਹਾਨੂੰ 20-25% ਦੇਂਦੇ ਪਏ ਹੋ ਤੇ ਅਸੀਂ ਇੱਦਾਂ ਕਰਾ ਸਕਦੇ ਹਾਂ, ਦੈਟਸ ਕਾਲ ਕ੍ਰੈਡਿਟ ਕੰਸੋਲੀਡੇਸ਼ਨ ਜਾਂ ਡੈਟ ਕਾਉਂਸਲਿੰਗ, ਜਿਹਦੇ ਵਿੱਚ ਤੁਹਾਡਾ ਕਰਜ਼ੇ ਦਾ ਜਿਹੜਾ ਇੰਟਰਸਟ ਹੈ ਨੂੰ ਅੱਧਾ ਕਰ ਸਕਦੇ ਹਾਂ। ਪਰ ਜਨਰਲੀ ਕੀ ਹੁੰਦਾ ਕਿ ਓਵਰ 90% ਜਿਹੜੇ ਲੋਕ ਵੀ ਇਸ ਚੀਜ਼ ਨੂੰ ਫੋਲੋ ਕਰਦੇ ਨੇ, ਕਿਉਂਕਿ ਮੰਨ ਲਓ ਕਿ ਤੁਹਾਡਾ ਜਿਹੜਾ ਕਰਜ਼ਾ ਹੁਣ 40 ਸਾਲ ਚ ਲੱਥਣਾ ਜਾਂ 100 ਸਾਲ ਚ ਲੱਥਣਾ, ਉਹ 50 ਸਾਲ ਚ ਪੇ ਆਫ ਹੋ ਜਾਏਗਾ। ਇਟਸ ਸਟਿਲ ਵੈਰੀ ਹਾਈ ਇੰਟਰਸਟ ਰੇਟ। ਜਿਹੜਾ ਤੁਸੀਂ 20% ਦਿੰਦੇ ਹੋ, 20 ਦਾ ਤੁਸੀਂ 11 ਦੇਣ ਲੱਗ ਪਓਗੇ। ਤੇ ਜੇ ਆਪਾਂ ਘਰਾਂ ਦਾ 7-8% ਵੀ ਹੋ ਜਾਏ ਤੇ ਆਪਾਂ ਕਹਿੰਦੇ ਕਿ ਬਹੁਤ ਹਾਈ ਇੰਟਰਸਟ ਰੇਟ ਹੈ। ਸਹੀ ਗੱਲ। ਐਗਜ਼ੈਕਟਲੀ 10-11% ਤੇ ਡੈਫੀਨਿਟਲੀ ਹਾਈ ਇੰਟਰਸਟ ਰੇਟ ਹੈ ਹੀ ਹੈ। ਹੁੰਦਾ ਕੀ ਹੈ ਕਿ ਕਈ ਵਾਰ ਬੰਦਾ ਉਹ ਆਪਸ਼ਨ ਫੋਲੋ ਕਰ ਲੈਂਦਾ, 1 ਸਾਲ 2-3 ਸਾਲ ਪੇ ਕਰਕੇ, ਫਿਰ ਕਹਿੰਦੇ ਕਿ ਨਹੀਂ ਜੇ ਪੋਸੀਬਲ ਨਹੀਂ ਹੈਗਾ। ਇਹੀ ਚੀਜ਼ਾਂ ਜਿਹੜੀਆਂ ਨੇ ਨਾ, ਜਿਹੜੀਆਂ ਹਰ ਬੰਦੇ ਦੀ ਆਪਣੀ ਪਰਟੀਕੂਲਰ ਸਿਚੁਏਸ਼ਨ ਹੁੰਦੀ ਹੈ, ਜਿਹੜੀ ਉਹਨਾਂ ਦੀ ਆਪਣੀ ਪਰਸਨਲ ਹੈ, ਉਹਨਾਂ ਦੇ ਆਪਣੇ ਪਰਸਨਲ ਗੋਲ ਨੇ, ਉਹਨਾਂ ਨੇ ਪੈਸੇ ਕਿੱਦਾਂ ਇਨਵੈਸਟ ਕਰਨੇ ਨੇ, ਬੱਚੇ ਉਹਨਾਂ ਦੇ ਕਿੱਡੇ ਵੱਡੇ ਨੇ, ਸਕੂਲ ਜਾਣਾ ਨਹੀਂ ਜਾਣਾ, ਉਸ ਹਿਸਾਬ ਨਾਲ ਤੁਸੀਂ ਆਪਣਾ ਪ੍ਰੋਗਰਾਮ ਪੇ ਕਰ ਸਕਦੇ ਹੋ। ਚਾਹੇ ਡੈਟ ਕੰਸੋਲੀਡੇਸ਼ਨ, ਜੇ ਤੁਹਾਡਾ ਕਰਜ਼ਾ ਘੱਟ ਕਰਾਉਣਾ, ਉਹ ਤੇ ਨਹੀਂ ਕਰ ਸਕੇ ਪ੍ਰੈਜ਼ੀਡੈਂਟ ਟਰੰਪ ਤੇ ਨਹੀਂ ਕਰ ਸਕੇ, ਪਰ ਇਹ ਜਿਹੜੀ ਆਪਸ਼ਨ ਹੈ ਸਾਡੇ ਕੋਲ ਅਵੇਲੇਬਲ ਹੈਗੀ। ਤੁਸੀਂ ਕਰਨਾ ਚਾਹੁੰਦੇ ਹੋ ਤਾਂ ਕਾਲ ਕਰਕੇ ਆਪਾਂ ਉਹਨੂੰ ਵੀ ਇਵੈਲੂਏਟ ਕਰ ਸਕਦੇ ਹਾਂ ਜੀ। ਗੋ ਹੈਡ। ਤੇ ਬਾਕੀ ਜੀ, ਬਾਕੀ ਸੈਟਲਮੈਂਟ ਤੇ ਆਪਸ਼ਨ ਹੈਗਾ ਹੀ ਹੈਗਾ। ਜੇ ਤੁਸੀਂ ਕੁਆਲੀਫਾਈ ਕਰਦੇ, ਜਿਹਦੇ ਵਿੱਚ ਤੁਸੀਂ ਅੱਧੇ ਤੋਂ ਵੱਧ ਆਪਣੇ ਪੈਸੇ ਬਚਾ ਲੈਂਦੇ, ਔਰ ਵਿਦਿਨ ਐਜ਼ ਲੋ ਐਜ਼ 6 ਮੰਥ ਐਂਡ ਐਜ਼ ਹਾਈ ਐਜ਼ 4 years, ਤੁਸੀਂ ਬਿਲਕੁਲ ਕਰਜ਼ੇ ਤੋਂ ਫ੍ਰੀ ਹੋ ਜਾਂਦੇ। ਨੰਬਰ ਇੱਕ ਵਾਰੀ ਫਿਰ ਦੁਬਾਰਾ ਨਿਮਰਲ ਭਾਜੀ ਜਿਹੜਾ ਸ਼ੇਅਰ ਕਰਿਓ ਜੀ। ਜੀ। ਨੰਬਰ ਹੈ ਸਾਡਾ 888 888 9914 888 888 9914, ਔਰ ਵੈਬਸਾਈਟ ਹੈ ਸਾਡੀ oora.org, OORAA.org। ਔਰ ਤੁਸੀਂ ਕਦੇ ਵੀ ਕਾਲ ਕਰ ਲਓ, ਜਦੋਂ ਵੀ ਕਰੋਗੇ ਤੁਹਾਡੀ ਕਾਲ ਜਿਹੜੀ 100% ਕੌਨਫੀਡੈਂਸ਼ੀਅਲ ਰਹੇਗੀ। ਤੁਸੀਂ ਆਪਣੀ ਖੁੱਲ੍ਹ ਕੇ ਗੱਲ ਕਰੋ, ਕੀ ਤੁਹਾਡੀ ਪ੍ਰੋਬਲਮ ਹੈ, ਕੀ ਇਸ਼ੂ ਹੈ, ਉਹਨੂੰ ਕਿੱਦਾਂ ਰਿਜ਼ੋਲਵ ਕੀਤਾ ਜਾ ਸਕਦਾ। ਜਿਹੜੀ ਵਿੱਚ ਤੁਸੀਂ ਗੱਲ ਕੀਤੀ ਸੀ ਵੀ ਅੱਗੇ ਇਦਾਂ ਨਹੀਂ ਸੀ ਹੁੰਦਾ, ਬੈਂਚ ਵਾਰੰਟ ਜਾਂ ਕ੍ਰਿਮੀਨਲ ਵਾਲੇ ਪਾਸੇ ਨੂੰ ਜਿਹੜਾ ਉਹ ਨਹੀਂ ਸੀ ਜਿਹੜਾ ਤੁਰਦਾ। ਵਾਈ ਡੂ ਯੂ ਥਿੰਕ ਇਜ਼ ਦਾ ਰੀਜ਼ਨ? ਕੀ ਬੈਂਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਹੁਣ ਸਾਡੀ ਰਿਕਵਰੀ ਹੋ ਹੀ ਨਹੀਂ ਸਕਦੀ, ਵੀ ਹੁਣ ਬੰਦੇ ਦੇ ਮਗਰ ਜਿਹੜਾ ਉਹ ਸਾਨੂੰ ਜਿਹੜਾ ਉਹ ਜਾਣਾ ਪੈਣਾ ਆ?
ਰੀਜ਼ਨ ਕੀ ਹੈ, ਐਂਡ ਵਾਟ ਡਜ਼ ਇਟ ਟੈਲ ਅਬਾਊਟ ਇਕੋਨਮੀ ਵੀ ਇੰਨੀ ਸਖਤੀ ਜਾਂ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਧਣਾ, ਕਾਰਨ ਕੀ ਤੁਹਾਨੂੰ ਲੱਗਦਾ ਵੀ ਪਿੱਛੇ ਕੀ ਹੈ? ਇਹਦੇ 'ਚ ਨਾ 2-3 ਰਾਜਕਰਨ, ਇਹਨਾਂ 'ਚ ਨਾ 2-4 ਗੱਲਾਂ ਨੇ। ਇੱਕ ਤਾਂ ਜਿਹੜੀ ਨਾ ਸਾਡੀ ਕਮਿਊਨਿਟੀ ਦੇ ਜਿਹੜਾ ਮੈਂ ਨਹੀਂ ਕਹਾਂਗਾ ਸਾਡੀ ਕਮਿਊਨਿਟੀ, ਓਵਰਆਲ ਜਿੰਨੀ ਵੀ ਇਮੀਗ੍ਰੈਂਟ ਕਮਿਊਨਿਟੀ ਹੈ ਨਾ, ਉਹ ਥੋੜ੍ਹੀ ਕਈ ਵਾਰ ਲਾਅ ਨੂੰ ਇੰਨਾ ਸੀਰੀਅਸਲੀ ਲੈਂਦੀ ਨਹੀਂ, ਬਿਕੋਜ਼ ਜਿਨ੍ਹਾਂ ਕੰਟਰੀਆਂ 'ਚ ਅਸੀਂ ਆਏ ਹਾਂ, ਸਾਨੂੰ ਲੱਗਦਾ ਕਿ ਇਟਸ ਨਾਟ ਅ ਬਿਗ ਡੀਲ, ਔਰ ਵੀ ਜਨਰਲੀ ਸਰ ਜਾਣਾ ਆਪਣਾ। ਐਗਜ਼ੈਕਟਲੀ ਸਾਡਾ ਸਰ ਜਾਣਾ। ਔਰ ਦੈਟ ਇਜ਼ ਆਲਸੋ ਵੈਰੀ ਨੈਗੇਟਿਵ ਇੰਪੈਕਟ ਔਨ ਕਮਿਊਨਿਟੀ ਜਿਹੜੀ ਵੀ ਕਰਦੀ ਹੈ। ਔਰ ਜੱਜਿਸ ਜੇ ਕਰਦੇ, ਜਿਹੜੇ ਲਾਇਰ ਨੇ ਸਾਡੇ ਕੋਲ, ਉਹਨਾਂ ਨੇ ਵੀ ਗੱਲ ਕਰਦੇ ਕਿ ਜਨਰਲੀ ਜੱਜ ਜਿਹੜਾ ਸਿਸਟਮ ਹੈ ਕਈ ਵਾਰ ਇਮੀਗ੍ਰੈਂਟਸ ਨਾਲ ਥੋੜ੍ਹਾ ਜਿਹਾ ਇਸ ਕਰਕੇ ਪੱਖਪਾਤ ਵੀ ਮਤਲਬ ਕਿ ਉਹਨਾਂ ਦੇ ਡਿਸਕ੍ਰਿਮੀਨੇਟ ਵੀ ਹੋ ਜਾਂਦਾ ਹੈ ਕਿ ਤੁਸੀਂ ਇਸ ਕੰਟਰੀ ਦੇ ਲਾਅ ਨੂੰ ਲਾਈਟਲੀ ਲੈਂਦੇ ਪਏ ਹੋ। ਤੁਹਾਨੂੰ ਲੱਗਦਾ ਕਿ ਜਿੱਦਾਂ ਅਸੀਂ ਉੱਥੇ ਇਹਨਾਂ ਛੋਟੀਆਂ ਚੀਜ਼ਾਂ ਨੂੰ ਅੱਖੋਂ ਪਰੋਖਾ ਕਰਕੇ ਤੇ ਬਚ ਜਾਂਦੇ, ਇੱਥੇ ਬਚ ਜਾਵਾਂਗੇ। ਤੇ ਇਹ ਕਰਕੇ ਕਈ ਵਾਰ, ਹੁਣ ਫੋਰ ਐਗਜ਼ਾਮਪਲ ਜਿਹੜੇ ਬੈਂਚ ਵਾਰੰਟ ਨੇ, ਤੁਸੀਂ ਇੱਕ ਚੀਜ਼ ਕਿਸੇ ਕੋ ਫਾਈਨੈਂਸ ਕੀਤੀ ਹੈ, ਉਹ ਟਰੱਕ ਹੈ ਜਾਂ ਇਕਵਿਪਮੈਂਟ ਹੈ ਉਸ ਕੰਪਨੀ ਦਾ, ਕਿਉਂਕਿ ਉਹ ਟਾਈਟਲ ਅਜੇ ਵੀ ਉਹਨਾਂ ਕੋਲ ਆ, ਤੁਸੀਂ ਜਿਹਨਾਂ ਚਿਰ ਲੋਨ ਪੇ ਆਫ ਨਹੀਂ ਕਰਦੇ, that property still belongs to them। ਲੀਨ ਆ ਉਹਨਾਂ ਦੀ ਪੱਕੀ। ਐਗਜ਼ੈਕਟਲੀ, ਤੁਸੀਂ ਉਹਨਾਂ ਦਾ ਪੇਮੈਂਟ ਦੇਈ ਜਾਓ ਤੇ ਤੁਸੀਂ ਉਸ ਚੀਜ਼ ਨੂੰ ਯੂਜ਼ ਕਰੀ ਜਾਓ। ਤੁਸੀਂ ਪੇਮੈਂਟ ਦੇਣੀ ਬੰਦ ਕਰ ਲਿਆ ਤੇ ਉਹਨਾਂ ਦਾ ਲੀਗਲ ਹੱਕ ਹੈ ਕਿ ਉਹ ਚੀਜ਼ ਉਹਨਾਂ ਦੀ ਵਾਪਸ ਲੈ ਜਾਓ। ਐਗਜ਼ੈਕਟਲੀ, ਤੁਹਾਡੀ ਵੀ ਕੋਈ ਚੀਜ਼ ਹੋਏ, ਮੰਨ ਲਓ ਕਿ ਮੈਂ ਤੁਹਾਡੀ ਕੋਈ ਚੀਜ਼ ਦੇਣੀ ਹੈ, ਮੈਂ ਤੁਹਾਨੂੰ ਪੈਸੇ ਦੇਣ ਡਿਆ, ਤੁਹਾਨੂੰ ਮੈਂ ਨਹੀਂ ਕਰਦਾ, ਤਾਂ ਨਿਊਜ਼ ਹੈ ਕਿ ਮੇਰਾ ਸਮਾਨ ਵਾਪਸ ਕਰ ਦੇ। ਹੁਣ ਉਹਦੇ 'ਚ ਮੈਂ ਜੇ ਗੇਮ ਪਲੇਨ ਕਰਨ ਲੱਗ ਪਾਂ ਕਿ ਜਿੱਦਾਂ ਟਰੱਕ ਲੈਣ ਆਉਣਾ ਜੀ, ਮੇਰੇ ਯਾਰਡ 'ਚ ਲੈਣ ਆ ਜਾਓ, ਯਾਰਡ 'ਚ ਗਓ ਤਾਂ ਉੱਥੇ ਯਾਰਡ 'ਚ ਨਹੀਂ ਹੈਗਾ, ਫਲਾਣੇ ਟਰੱਕ ਸਟਾਪ ਤੇ ਪਿਕ ਕਰ ਲਓ, ਉੱਥੇ ਗਿਆ, ਉੱਥੇ ਨਹੀਂ ਪਹੁੰਚੇ। ਕੋਸ਼ਿਸ਼ ਆਪਾਂ ਇਹ ਕਰ ਦਾਂਗੇ ਜੀ, ਆਪਾਂ 2-4 ਮਹੀਨੇ ਇਦਾਂ ਕਮਾਈ ਜਾਵਾਂਗੇ ਤੇ ਜਿਹੜਾ 2-4-5 ਮਹੀਨੇ 6 ਮਹੀਨੇ ਜਿਹੜਾ ਟਰੱਕ ਚਲਾ ਲਾਂਗੇ ਆਪਾਂ, ਜਾਂ ਉਹਦੇ ਨਾਲ ਇਕਵਿਪਮੈਂਟ ਨੂੰ ਯੂਜ਼ ਕਰ ਲਾਂਗੇ, ਉਹਦੇ ਨਾਲ ਹੀ ਪਤਾ ਨਹੀਂ ਕਿੰਨੇ ਅਮੀਰ ਬਣ ਜਾਵਾਂਗੇ। ਉਹਦੇ ਨਾਲ ਫਿਰ ਉਹਨਾਂ ਕੇਸਿਸ ਦੇ ਵਿੱਚ ਉਹਨਾਂ ਨੇ ਬੈਂਚ ਵਾਰੰਟ ਜਾਂ ਕ੍ਰਿਮੀਨਲ ਐਕਸ਼ਨ ਜਿਹੜੇ ਨੇ ਪ੍ਰੋਸੀਕਿਊਸ਼ਨ ਸ਼ੁਰੂ ਕਰ ਦਿੱਤੀ ਹੈ। ਔਰ ਇਹ ਬੜੀ ਕਾਮਨ ਹੋ ਗਈ ਹੈ। ਪਹਿਲਾਂ ਤੇ ਥੋੜ੍ਹਿਆਂ ਕਰਕੇ ਇਸ ਕਰਕੇ ਗੱਲ ਵਧੀ ਹੀ, ਪਰ ਹੁਣ ਇੱਕ ਬੜੀ ਕਾਮਨ ਪ੍ਰੈਕਟਿਸ ਹੋ ਗਈ ਜਿਹਦੇ ਵਿੱਚ ਲੋਕਾਂ ਦੀਆਂ ਅਰੈਸਟਸ ਵੀ ਹੋਈਆਂ ਨੇ ਔਰ ਉਹਨਾਂ ਦੇ ਨੈਗੇਟਿਵ ਜਿਹੜੀ ਹੈ ਕ੍ਰਿਮੀਨਲ ਰੈਕਡ ਵੀ ਬਣ ਗਏ ਇਹਨਾਂ ਕਰਕੇ। ਸੋ ਤੁਸੀਂ ਫਿਰ ਕਿੱਦਾਂ ਜਿਹੜੀ ਉਹ ਮਦਦ ਕਰ ਸਕਦੇ ਹੋ, ਕਿਉਂਕਿ ਓਬਵੀਅਸਲੀ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਆ, ਇਹ ਕੋਈ ਚੰਗੀ ਚੀਜ਼ ਨਹੀਂ ਆ ਤੁਹਾਡੇ। ਇੱਕ ਤਾਂ ਵੈਸੇ ਰੈਕਡ ਦੇ ਉੱਤੇ, ਇੱਕ ਤਾਂ ਹੋਣਾ ਨਾ ਵੀ ਇਕੱਲਾ ਡੈਟ ਕੰਸੋਲੀਡੇਟ ਕਰਨ ਲੱਗੇ ਆ, ਉਹ ਤਾਂ ਇੱਕ ਡਿਫਰੈਂਟ ਸਟੋਰੀ ਆ ਵੀ ਇੰਨੇ ਸੀਗੇ ਤੇ ਇੰਨੇ ਦੇ ਕੇ ਤੇ ਆਪਸ ਦੇ ਵਿੱਚ ਉਹਨਾਂ ਦੀ ਰਜਾਮੰਦੀ ਦੇ ਨਾਲ ਉਹ ਹੋ ਗਿਆ। ਦੂਜਾ, ਤੁਸੀਂ ਜੇ ਇੱਦਾਂ ਕਰੋਗੇ, ਕ੍ਰਿਮੀਨਲ ਚਾਰਜਿਸ, ਫਿਰ ਉਹ ਵਕੀਲਾਂ ਦੇ ਖਰਚੇ, ਫਿਰ ਤੁਹਾਡੀ ਪਰਿਵਾਰ ਨੂੰ ਉਹ ਫਿਕਰਮੰਦੀ, ਉਹਨੂੰ ਕਿੰਨੇ ਸਟ੍ਰੈਸ 'ਚੋਂ ਲੰਘਣਾ ਪੈਣਾ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ ਕੀ ਉਪਾਅ ਕੀ ਆ ਤੁਹਾਡੇ ਕੋਲ? ਤੇ ਇਸ ਐਂਗਲ ਤੋਂ ਵੀ ਜ਼ਰੂਰ ਦੱਸਿਓ, ਕਿਉਂਕਿ ਹੁਣ ਆਪਾਂ ਜਿਹੜੀ ਜ਼ਿੰਦਗੀ 'ਚ ਰਹਿ ਰਹੇ ਹਾਂ ਉਹ ਫਾਸਟ ਬੜੀ ਆ, ਰੀਲਾਂ ਵਾਲੀ ਜ਼ਿੰਦਗੀ ਆ। ਹਰ ਇੱਕ ਜਣਾ ਚਾਹੁੰਦਾ ਵੀ ਸਕਿੰਟਾਂ 'ਚ ਸਾਰਾ ਕੁਝ ਜਿਹੜਾ ਉਹ ਠੀਕ ਹੋ ਜਾਵੇ, ਬਟ ਇਹ ਪ੍ਰੋਸੈਸ ਥੋੜਾ ਲੰਬਾ ਆ, ਥੋੜਾ ਪੇਸ਼ੈਂਸ ਆ, ਥੋੜੀ ਸਬਰ ਵਾਲੀ ਗੱਲ ਵੀ ਹੈਗੀ ਇਹਦੇ ਵਿੱਚ। ਬਿਲਕੁਲ ਬਿਲਕੁਲ, ਬਹੁਤ ਇੰਪੋਰਟੈਂਟ ਗੱਲ ਕੀਤੀ, ਬਹੁਤ ਸੁਹਿਰਦ ਗੱਲ ਕੀਤੀ ਹੈ। ਮੈਂ ਆਈ ਥਿੰਕ ਅੱਗੇ ਵੀ ਮਿਸ ਕਰ ਗਿਆ, ਪਰ ਹਾਂ ਇੰਪੋਰਟੈਂਟ ਗੱਲ ਹੈ, ਕਿਉਂਕਿ ਜਿਹੜਾ ਕਰਜ਼ਾ ਜਿਹੜਾ ਤੁਸੀਂ ਮੰਨ ਲਓ ਕਿ ਲੱਖਾਂ ਡਾਲਰਾਂ ਦਾ ਚੜਿਆ, ਕਿਸੇ ਦੇ ਭਾਵੇਂ ਹਜ਼ਾਰਾਂ ਦਾ ਚੜਿਆ, ਉਹ ਇੱਕ ਦਿਨ 'ਚ ਚੜਿਆ ਨਹੀਂ ਤੁਹਾਡੇ ਦੇ ਉੱਤੇ, ਉਹਨੂੰ ਚੜ੍ਹਦਿਆਂ ਨੂੰ ਟਾਈਮ ਲੱਗਾ। ਤੇ ਹੁਣ ਤੁਸੀਂ ਕਹੋ ਕਿ ਇੱਕੋ ਦਿਨ ਦੇ ਵਿੱਚ ਮੈਂ ਇੱਕ ਪੇਮੈਂਟ ਘੱਲ ਕੇ ਤੇ ਹੁਣ ਸਾਰਾ ਮਸਲਾ ਹੱਲ ਕਰਦਾ, ਉਹ ਵੀ ਪੋਸੀਬਲ ਨਹੀਂ ਹੈਗਾ। ਪਰ ਔਰ ਇਸ ਚੀਜ਼ ਨੂੰ ਆਪਾਂ ਅਵੋਇਡ ਕਰੀਏ ਕਿ ਆਪਾਂ ਅੱਖਾਂ ਮੀਟ ਲਈਏ ਕਬੂਤਰ ਵਾਂਗੂ ਬਿੱਲੀ ਵੇਖ ਕੇ ਕਿ ਹਾਂਜੀ ਹੁਣ ਕਾਲਾਂ ਕਰਦੇ ਪਏ, ਅਸੀਂ ਕਾਲ ਨਹੀਂ ਚੁੱਕਾਂਗੇ ਤੇ ਸਿਸਟਮ ਪ੍ਰੋਬਲਮ ਅਵੋਇਡ ਹੋ ਜਾਏਗੀ। ਉਹ ਪ੍ਰੋਬਲਮ ਅਵੋਇਡ ਨਹੀਂ ਹੁੰਦੀ। ਤੇ ਉਹੀ ਗੱਲ ਹੈ ਨਾ, ਜੇ ਆਪਾਂ ਹੁਣ ਡਾਇਗਨੋਜ਼ ਨਾ ਕਰਾਈਏ ਤਾਂ ਮੈਨੂੰ ਕੋਈ ਬਿਮਾਰੀ ਨਹੀਂ ਨਜ਼ਰ ਆਉਂਦੀ ਪਈ, ਪਰ ਉਹ ਜੇ ਕੋਈ ਇਸ਼ੂ ਹੈਗਾ ਤਾਂ ਉਹ ਮੈਗਨੀਫਾਈ, ਉਹ ਵੱਡਾ ਹੁੰਦਾ ਜਾਂਦਾ ਪਿਆ ਹਰ ਐਵਰੀ ਸਿੰਗਲ ਡੇ। ਤੇ ਆਪਾਂ ਨੂੰ ਐਡਰੈਸ ਕਰਨਾ ਉਸ ਚੀਜ਼ ਨੂੰ ਐਡਰੈਸ ਕਰਨਾ ਚਾਹੀਦਾ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਗੱਲ ਨਹੀਂ ਕਰ ਸਕਦੇ, ਤੁਹਾਨੂੰ ਕੋਈ ਇਸ਼ੂ ਆ ਰਿਹਾ, ਜੇ ਤੁਹਾਨੂੰ ਥੋੜਾ ਅਨਕੰਫਰਟੇਬਲ ਲੱਗੇ, ਤੁਸੀਂ ਸਾਨੂੰ ਕਾਲ ਕਰ ਲਓ। ਤੁਹਾਡੇ ਬਿਹਾਫ ਤੇ ਸਾਡੇ ਅਟਰਨੀ ਤੁਹਾਡੇ ਕੋਲ ਪਾਵਰ ਆਫ ਅਟਰਨੀ ਲੈ ਕੇ ਉਹਨਾਂ ਦੇ ਨਾਲ ਗੱਲ ਕਰ ਲੈਣਗੇ ਕਿਹੜੀ ਬੈਸਟ ਡੀਲ ਹੈ। ਔਰ ਐਸੀ ਸਿਚੁਏਸ਼ਨ ਵੀ ਹੈਗੀ ਹੈ ਕਿ ਤੁਹਾਡਾ ਇਕਵਿਪਮੈਂਟ ਤੁਹਾਡੇ ਕੋਲ ਵੀ ਰਹੇਗਾ, ਤੁਸੀਂ 2-4 ਮਹੀਨੇ ਹੋ ਵੀ ਸ਼ਾਇਦ ਯੂਜ਼ ਕਰ ਸਕੋ, ਉਹ ਜਿਹੜੀ ਆਪਾਂ ਨੈਗੋਸ਼ੀਏਸ਼ਨ ਕਰਦੇ ਪਏ ਹਾਂ। ਔਰ ਕਈ ਵਾਰ ਇਹ ਕਿ ਨੈਗੋਸ਼ੀਏਸ਼ਨ ਹੋ ਵੀ ਜਾਏਗੀ, ਤੁਸੀਂ ਉਹਨੂੰ ਸੈਟਲ ਵੀ ਕਰ ਲੋਗੇ ਔਰ ਫਿਰ ਵੀ ਇਕਵਿਪਮੈਂਟ ਤੁਹਾਡੇ ਕੋਲ ਆ ਜਾਏਗਾ, ਬਿਕੋਜ਼ ਉਹਨਾਂ ਕੋਲ ਵੀ ਹਾਲਾਤ ਇਸ ਟਾਈਮ ਇਹ ਹੋ ਚੁੱਕੇ ਨੇ, ਜਿਹੜੀਆਂ ਕੰਪਨੀਆਂ ਨੇ ਪੈਸੇ ਦਿੱਤੇ ਨੇ ਜਾਂ ਬੈਂਕਸ ਨੇ ਪੈਸੇ ਦਿੱਤੇ ਨੇ, ਕਈ ਐਸੇ ਕ੍ਰੈਡੀਟਰ ਨੇ ਜਿਨ੍ਹਾਂ ਕੋਲ ਉਹ ਇਕਵਿਪਮੈਂਟ ਰੱਖਣ ਨੂੰ ਥਾਂ ਨਹੀਂ ਹੈਗੀ। ਉਹ ਕਹਿੰਦੇ ਨੇ ਕਿ ਤੁਸੀਂ ਸੈਟਲ ਕਰਕੇ ਆਪਣੇ ਕੋਲ ਹੀ ਰੱਖ ਲਓ। ਐਸੀ ਹਾਲਾਤ ਵੀ ਉਹਨਾਂ ਦੀ ਹਾਲਤ ਵੀ ਬਣੀ ਹੋਈ ਹੈ। ਸੋ ਪਹਿਲੀ ਗੱਲ, ਆਪਾਂ ਚੀਜ਼ ਨੂੰ ਅਵੋਇਡ ਨਾ ਕਰੀਏ। ਜਿਹੜੀ ਪ੍ਰੋਬਲਮ ਜਿੰਨਾ ਚਿਰ ਉਹਨੂੰ ਫੇਸ ਨਾ ਕਰਾਂਗੇ, ਆਪਾਂ ਉਹਨੂੰ ਫਿਕਸ ਨਹੀਂ ਕਰ ਸਕਦੇ। ਸੋ ਉਹਦੇ ਵਿੱਚ ਜੇ ਤੁਹਾਨੂੰ ਅਨਕੰਫਰਟੇਬਲ ਕਿਸ ਤਰ੍ਹਾਂ ਦੀ ਹੈਗੀ, ਉਹਦੇ 'ਚ ਅਸੀਂ ਹੈਲਪ ਕਰਦੇ ਹਾਂ। ਔਰ ਜਦੋਂ ਉਹਨਾਂ ਨੇ ਤੁਹਾਡੇ ਨਾਲ ਜਿਹੜੀ ਬੈਸਟ ਡੀਲ ਬਣਾ ਕੇ ਤੁਹਾਨੂੰ ਜਿਹੜੇ ਪੈਸੇ ਪੇਮੈਂਟ ਕਰਨ ਵਾਲੀ ਹੈ, ਤੁਹਾਡਾ ਉਹ ਕਰਜ਼ਾ, ਉਹ ਚਾਹੇ ਤੁਹਾਡਾ ਮੋਸਟਲੀ ਅਨਸਿਕਿਉਰਡ ਕਰਜ਼ਾ, ਔਰ ਖਾਸ ਕਰਕੇ ਜਿਹੜਾ ਅੱਜ ਕੱਲ੍ਹ ਪਿਓਰਲੀ ਜਿਹੜਾ ਟਰੱਕ ਇੰਡਸਟਰੀ ਦੇ ਵਿੱਚ ਇਕਵਿਪਮੈਂਟ ਫਾਈਨੈਂਸਿੰਗ ਆਇਆ, ਉਹਨੂੰ ਆਪਾਂ ਸੈਟਲ ਕਰ ਸਕਦੇ ਹਾਂ। ਅੱਧ ਤੋਂ ਵੱਧ ਤੁਸੀਂ ਪੈਸੇ ਬਚਾ ਸਕਦੇ ਹੋ। ਔਰ ਜਿਹੜੇ ਬਾਕੀ ਤੁਸੀਂ ਪੇ ਵੀ ਕਰਨੇ ਨੇ, ਤੁਸੀਂ ਆਪਣੀ ਮੰਥਲੀ ਜਿਹੜੀ ਤੁਹਾਡੀ ਪੇਮੈਂਟ ਬਣਾ ਲਓਗੇ, ਉਹ ਤੁਸੀਂ ਆਪਣੀ ਅਫੋਰਡੇਬਿਲਟੀ ਦੇ ਹਿਸਾਬ ਨਾਲ ਜਿੰਨੀ ਤੁਸੀਂ ਅੱਜ ਮਿਨੀਮਮ ਪੇਮੈਂਟ ਦੇ ਰਹੇ ਹੋ,
ਉਹ ਤੁਸੀਂ ਦਿੰਦੇ ਰਹੋ ਤੇ ਤੁਹਾਨੂੰ ਹੋ ਸਕਦਾ ਕਿ 80 ਸਾਲ ਲੱਗ ਜਾਣ, ਔਰ ਓਨੀ ਉਹੀ ਸੇਮ ਮੰਥ ਮਿਨੀਮਮ ਪੇਮੈਂਟ ਨਾਲ ਤੁਸੀਂ 2 ਤੋਂ ਲੈ ਕੇ 4 ਸਾਲ ਦੇ ਵਿੱਚ ਇਹ ਕਰਜ਼ੇ ਤੋਂ ਬਿਲਕੁਲ ਸੁਰਖਰੂ ਹੋ ਸਕਦੇ ਹੋ ਵਿਦਆਊਟ ਐਨੀ। ਐਂਡ ਪਲੱਸ ਜਿਹੜਾ ਡੈਟ ਸੈਟਲਮੈਂਟ ਹੈ ਇਹਦਾ ਕੋਈ ਨੈਗੇਟਿਵ, ਆਫ ਕੋਰਸ ਜਿੰਨਾ ਚਿਰ ਤੁਸੀਂ ਸਿਸਟਮ ਦੇ ਵਿੱਚ ਹੈਗੇ ਤੁਹਾਡੇ ਕ੍ਰੈਡਿਟ ਤੇ ਨੈਗੇਟਿਵ ਇੰਪੈਕਟ ਪੈਂਦਾ, ਪਰ ਤੁਹਾਡਾ ਕੋਈ ਕ੍ਰਿਮੀਨਲ ਰੈਕੋਰਡ ਨਹੀਂ, ਤੁਹਾਡਾ ਕੋਈ ਫਾਈਨੈਂਸ਼ੀਅਲ ਡੈਂਟ ਨਹੀਂ ਓਵਰਆਲ, ਬਿਕੋਜ਼ ਇੱਕ ਵਾਰੀ ਤੁਸੀਂ ਸੈਟਲ ਕਰ ਲੈਂਦੇ ਹੋ ਵਿਦਿਨ 6 ਮੰਥਸ ਟੂ ਅ ਈਅਰ ਤੁਹਾਡਾ ਕ੍ਰੈਡਿਟ ਜਿਹੜਾ ਅੱਜ ਹੈਗਾ ਉਹਨਾਂ ਜਾਂ ਉਸ ਤੋਂ ਬੈਟਰ ਹੋ ਜਾਏਗਾ। ਸੋ ਵੀ ਹੈਵ ਟੂ ਸਟਾਰਟ ਵਰਕਿੰਗ। ਪਹਿਲਾਂ ਆਪਾਂ ਨੂੰ ਲਾਂਗ ਪੁੱਟਣੀ ਪੈਣੀ ਹੈ ਜੇ ਆਪਣੀ ਫਾਈਨੈਂਸ਼ੀਅਲ ਨੂੰ ਅਸੀਂ ਆਪ ਬੈਟਰ ਕਰਨਾ ਚਾਹੁੰਦੇ ਹਾਂ। ਜੀ। ਸੋ ਜਾਂਦੇ ਜਾਂਦੇ ਨਿਰਮਲ ਮਾਨ ਜੀ ਇੱਕ ਵਾਰੀ ਫਿਰ ਨੰਬਰ ਸ਼ੇਅਰ ਕਰ ਦਿਓ ਜੀ। ਜੀ ਨੰਬਰ ਹੈ ਸਾਡਾ 888 888 9914 888 888 9914। ਤੁਸੀਂ ਕਦੇ ਵੀ ਕਾਲ ਕਰ ਲਓ, ਟੋਟਲੀ ਆਪਣੀ ਆਪ ਤੁਸੀਂ ਕਹੋਗੇ 100% ਕੌਨਫੀਡੈਂਸ ਰਹਿਣਾ, ਸਾਰੀ ਗੱਲ ਖੁੱਲ ਕੇ ਕਰੋ ਕਿ ਕੀ ਤੁਸੀਂ ਚਾਹੁੰਦੇ ਹੋ ਔਰ ਉਹਨੂੰ ਆਪਾਂ ਤੁਹਾਡੀ ਕਿੱਦਾਂ ਹੈਲਪ ਕਰ ਸਕਦੇ ਹਾਂ। ਤੁਹਾਡੀਆਂ ਸਾਰੀਆਂ ਫੀਸਾਂ ਜੋ ਕੁਝ ਵੀ ਪਾ ਕੇ, ਪਹਿਲੀ ਗੱਲ ਤੇ ਫੀਸ ਤੁਹਾਡੀ ਹੈ ਕੋਈ ਇੱਕ ਨਿੱਕਾ ਪੈਸਾ ਵੀ ਅਪਫਰੰਟ ਨਹੀਂ ਅਸੀਂ ਚਾਰਜ ਕਰਦੇ ਜਿੰਨਾ ਚਿਰ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ, ਔਰ ਸਾਰੀਆਂ ਫੀਸਾਂ ਲੇਟ ਪੇਮੈਂਟਸ ਲਾਇਰ ਰਿਟਰਨ ਸਾਰੀਆਂ ਫੀਸਾਂ ਪਾ ਕੇ ਯੂ ਕੈਨ ਸਟਿਲ ਸੇਵ ਅਪ ਟੂ ਮੋਰ ਦੈਨ ਅੱਧੇ ਤੋਂ ਵੱਧ ਤੁਸੀਂ ਬਚਾ ਸਕਦੇ ਹੋ। ਔਰ ਬਚਾਉਣ ਦੀ ਗੱਲ ਨਹੀਂ ਹੈਗੀ, ਇਸ ਟਾਈਮ ਹੈਗਾ ਕਿ ਆਪਾਂ ਇਸ ਕਰਜ਼ੇ ਤੋਂ ਕਿੰਨੀ ਛੇਤੀ ਤੋਂ ਛੇਤੀ ਬਾਹਰ ਨਿਕਲ ਕੇ ਔਰ ਆਪਾਂ ਦੁਬਾਰਾ ਆਪਣੀ ਲਾਈਫ ਨੂੰ ਟਰੈਕ ਤੇ ਲੈ ਕੇ ਸਕੀਏ। ਧੰਨਵਾਦ ਨਿਰਮਲ ਮਾਨ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਥੈਂਕਸ ਫॉर ਹੈਵਿੰਗ ਮੀ। ਸਤਿ ਸ਼੍ਰੀ ਅਕਾਲ।